ਜੋ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਆ, ਉਹ ਸਾਡੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਮਿਲਣ ਜਾ ਰਹੇ ਆ ਤੇ ਉਹਨਾਂ ਨੇ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਪੁਟਿਨ ਦੇ ਸੰਬੰਧ ਦੇ ਵਿੱਚ ਇਸ ਤਰ੍ਹਾਂ ਨਾ ਲੱਗਿਆ ਜਾਵੇ ਵੀ ਅਸੀਂ ਵੀਕ ਹੈਗੇ ਆ। ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਅੱਜ ਬਾਅਦ ਦੁਪਹਿਰ 1-on-1 ਮੀਟਿੰਗ ਵਾਈਟ ਹਾਊਸ ਦੇ ਵਿੱਚ ਕਰਨਗੇ। ਸੋ ਇਹ ਕੁਐਸਚਨ ਐਂਡ ਆਨਸਰ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਮੈਕਰਨ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਜਵਾਬ ਦਿੱਤਾ ਹੈਗਾ। ਇਹ ਉਸ ਟਾਈਮ ਤੇ ਹੋਇਆ ਜਿਸ ਟਾਈਮ ਦੇ ਉੱਤੇ ਰਸ਼ੀਆ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਡਾਇਰੈਕਟ ਟਾਕਸ ਹੋਣੀਆਂ ਚਾਹੀਦੀਆਂ ਆ ਤੇ ਯੂਕਰੇਨ ਵਾਲਿਆਂ ਨੂੰ ਜਿਹੜਾ ਕਾਫੀ ਜਿਹੜਾ ਦਬਕਾ ਵੀ ਮਾਰਿਆ ਵੀ ਤੁਸੀਂ ਨਾ ਤਾਂ ਨਾਟੋ ਜੁਆਇਨ ਕਰ ਸਕਦੇ, ਨਾ ਹੀ ਤੁਹਾਡੀ ਜਿਹੜੀ ਲੈਂਡ ਉਹਨਾਂ ਨੇ ਕੰਟਰੋਲ ਕੀਤੀ ਉਹ ਵਾਪਸ ਆ ਸਕਦੀ ਆ ਤੇ ਉਸ ਤੋਂ ਬਿਨਾਂ ਤੁਹਾਡੇ ਜਿਹੜੇ ਮਿਨਰਲ ਹੈਗੇ ਆ ਉਹ ਸਾਡੇ ਨਾਲ ਸ਼ੇਅਰ ਕਰਨੇ ਪਊਗੇ। ਜਦ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਬਾਅਦ ਦੇ ਵਿੱਚ ਇਹ ਕਿਹਾ ਵੀ ਮੈਂ ਆਪਣੇ ਮੁਲਕ ਨੂੰ ਵੇਚਣ ਦੀ ਜਗ੍ਹਾ ਰਿਜ਼ਾਈਨ ਕਰ ਜਾਊਂਗਾ ਮੈਂ ਆਪਣੀ ਪੋਜੀਸ਼ਨ ਦੇ ਉੱਤੇ। ਸੋ ਸਿਚੁਏਸ਼ਨ ਕਾਫੀ ਟੈਂਸ ਬਣੀ ਹੋਈ ਆ। ਯੂਰਪ ਵਾਲੇ ਵੀ ਕਾਫੀ ਅਪਸੈਟ ਹੈਗੇ ਆ ਵੀ ਉਹਦੇ ਸੰਬੰਧ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਹਿ ਦਿੱਤਾ ਵੀ ਹੁਣ ਯੂਰਪ ਵਾਲਿਆਂ ਨੂੰ ਆਪਣੀ ਸਿਕਿਉਰਿਟੀ ਆਪ ਦੇਖਣੀ ਚਾਹੀਦੀ ਹੈਗੀ ਆ। ਅਸੀਂ ਵੀ ਲੜਾਈਆਂ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਹੈਗੇ। ਉਸ ਨੂੰ ਹੀ ਦੇਖਦੇ ਹੋਏ ਜੋ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਆ ਉਹ ਵਾਸ਼ਿੰਗਟਨ ਪਹੁੰਚੇ ਹੋਏ ਆ ਤੇ ਅੱਜ ਸ਼ਾਮ ਨੂੰ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਤੇ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਅਸੀਂ ਪੁਟਿਨ ਨੂੰ ਬੜੇ ਕਾਈਂਡਲੀ ਟਰੀਟ ਕਰਾਂਗੇ ਤੇ ਸਾਨੂੰ ਫਿਰ ਚਾਈਨਾ, ਇਰਾਨ ਤੇ ਹੋਰ ਵੀ ਜਿਹੜੇ ਸਾਡੇ ਦੁਸ਼ਮਣ ਮੁਲਕ ਆ ਉਹ ਸਾਨੂੰ ਉਹੀ ਕੁਝ ਦੇਖਣਗੇ, ਉਹ ਵੀ ਸਾਨੂੰ ਰਿਸਪੈਕਟ ਨਹੀਂ ਦੇਣਗੇ। ਜੀ ਬਿਲਕੁਲ। ਉਧਰ ਜਿਹੜੇ ਆ ਆਪਣੇ ਟਰੰਪ ਹੋਣੀ ਆ ਉਹਨਾਂ ਦੀ ਪਾਲਿਸੀ ਪੂਰੀ ਤਰ੍ਹਾਂ ਲੱਗ ਰਿਹਾ ਆ ਵੀ ਪੁਤਿਨ ਦੇ ਨਾਲ ਮਿਲ ਜੁਲ ਕੇ ਜਿਹੜੀ ਉਹ ਚੱਲ ਰਹੀ ਆ। ਅੱਜ UN ਦੇ ਵਿੱਚ ਇੱਕ ਮਤਾ ਸੀਗਾ ਮਾਸਕੋ ਦੇ ਉਲਟ, ਜਿਸ ਦੇ ਵਿੱਚ ਰਸ਼ੀਆ ਦੀ ਨਿੰਦਾ ਕੀਤੀ ਜਾਣੀ ਸੀ ਵੀ ਉਹਨਾਂ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਆ ਯੂਕਰੇਨ ਦੇ ਵਿੱਚ ਉਸ ਨੂੰ ਲੈ ਕੇ। ਪਰ US ਨੇ ਇਸ ਮਤੇ ਦੇ ਵਿੱਚ ਰਸ਼ੀਆ ਦੇ ਨਾਲ ਮਿਲ ਕੇ ਵੋਟ ਪਾਈ, ਬਾਕੀ ਦੁਨੀਆ ਦੇ ਉਲਟ ਤੇ ਰਸ਼ੀਆ ਦੇ ਨਾਲ ਮਿਲ ਕੇ ਜਿਹੜੀ ਆ ਉਹ ਵੋਟ ਪਾਈ ਹੈਗੀ ਆ ਤੇ ਉਹਨਾਂ ਨੇ ਪੁਤਿਨ ਦੀ ਜਾਂ ਰਸ਼ੀਆ ਦੀ ਨਿੰਦਾ ਕਰਨੀ ਇਸ ਲੜਾਈ ਦੇ ਵਿੱਚ ਉਸ ਤੋਂ ਪੈਰ ਪਿੱਛੇ ਜਿਹੜੇ ਉਹ ਖਿੱਚ ਲਏ ਆ। ਸੋ ਵਾਈਟ ਹਾਊਸ ਦਾ ਇਹ ਜਿਹੜਾ ਸ਼ਿਫਟ ਆ ਇਹ ਇੱਕ ਬਹੁਤ ਵੱਡਾ ਜਿਹੜਾ ਸ਼ਿਫਟ ਇਸ ਟਾਈਮ ਦੇਖਿਆ ਜਾ ਰਿਹਾ ਆ। ਜਿੱਥੇ ਯੂਰਪ ਦੇ ਨਾਲ ਜਿੱਦਾਂ ਦੱਸ ਹੀ ਰਹੇ ਆ ਵੀ ਉਹਨਾਂ ਦੇ ਜਿਹੜੇ ਸੰਬੰਧ ਆ ਹੁਣ ਖਾਸੇ ਜਿਹੜੇ ਆ ਉਹ ਵਿਗੜੇ ਪਏ ਨੇ। ਅਥੋਰੀਟੇਰੀਅਨ ਬੰਦਿਆਂ ਦੇ ਨਾਲ ਟਰੰਪ ਹੋਣਾ ਦੀ ਜਿਹੜੀ ਯਾਰੀ ਆ ਇਸ ਟਾਈਮ ਸਿਖਰ ਜਿਹੜੀ ਉਹ ਚੜ ਕੇ ਜ਼ਰੂਰ ਬੋਲ ਰਹੀ ਆ। ਚਾਹੇ ਜਿਹੜਾ ਹਰਜੋਤ ਸਿੰਘ ਜੀ ਲੜਾਈ ਬੰਦ ਹੋਣੀ ਚਾਹੀਦੀ ਆ, ਪਰ ਰੂਸ ਨੇ ਲੜਾਈ ਜਿਹੜੀ ਸ਼ੁਰੂ ਕੀਤੀ ਉਸ ਦੀ ਨਿੰਦਾ ਕਰਨ ਤੋਂ ਪਿੱਛੇ ਹਟਣਾ ਇਹ ਇੱਕ US ਦੇ ਦੁਆਰਾ ਇੱਕ ਹਿਸਾਬ ਦੇ ਨਾਲ ਕਮਜ਼ੋਰੀ ਦਾ ਜਿਹੜਾ ਇੱਕ ਗੱਲ ਆ ਉਸ ਦੇ ਤੌਰ ਦੇ ਉੱਤੇ ਕਹਿੰਦੇ ਵੀ ਦੇਖਿਆ ਜਾ ਸਕਦਾ ਹੈਗਾ ਆ। ਸੋ ਵਰਲਡ ਲੀਡਰਸ ਕਹਿੰਦੇ ਵੀ ਹੁਣ ਯੂਕਰੇਨ ਦੇ ਵਿੱਚ ਜਾ ਰਹੇ ਨੇ, ਜਿੱਥੇ ਯੂਕਰੇਨ ਦੇ ਉੱਤੇ ਹਮਲੇ ਦੇ 3 ਸਾਲ ਪੂਰੇ ਜਿਹੜੇ ਆ ਉਹ ਹੋ ਰਹੇ ਨੇ ਤੇ ਇਸ ਮਤੇ ਦੇ ਉਲਟ US ਨੇ ਰਸ਼ੀਆ ਦੇ ਨਾਲ ਮਿਲ ਕੇ ਜਿਹੜੀ ਆ ਉਹ ਵੋਟ ਪਾਈ ਆ। ਇਹ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਹੋ ਰਿਹਾ ਆ ਵੀ ਇਸ ਲੜਾਈ ਦੇ ਵਿੱਚ ਨਿੰਦਾ ਕਰਨ ਵਾਲੇ ਮਤੇ ਦੇ ਉਲਟ US ਦੁਨੀਆ ਦੇ ਉਲਟ ਤੇ ਰਸ਼ੀਆ ਦੇ ਨਾਲ ਮਿਲ ਕੇ ਵੋਟ ਪਾ ਰਿਹਾ ਹੈਗਾ। 3 ਸਾਲ ਹੋ ਗਏ ਆ ਯੂਕਰੇਨ ਤੇ ਰਸ਼ੀਆ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈਗੀ ਆ। ਉਹਦੇ ਸੰਬੰਧ ਦੇ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਆ ਵੀ ਮੈਨੂੰ ਆਸ ਆ ਵੀ ਇਹ ਜਿਹੜੀ ਜੰਗ ਆ ਇਸ ਸਾਲ ਦੇ ਵਿੱਚ ਖਤਮ ਹੋ ਜਾਊਗੀ, ਨਾ ਕਿ ਆਉਣ ਵਾਲੇ 3 ਸਾਲਾਂ ਦੇ ਵਿੱਚ। ਪਰ ਇਹਦੇ ਬਦਲੇ ਯੂਕਰੇਨ ਨੂੰ ਸਿਕਿਉਰਿਟੀ ਗਰੰਟੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਸਕੋ ਦੁਆਰਾ ਕੀ ਫੇਰ ਇਦਾਂ ਦਾ ਕੰਮ ਨਾ ਕਰੇ। ਪਲੱਸ ਜ਼ੈਲੈਂਸਕੀ ਨੇ ਇਹ ਕਿਹਾ ਵੀ ਯੂਰਪੀਅਨ ਯੂਨੀਅਨ ਤੇ ਨਾਟੋ ਦੀ ਜਿਹੜੀ ਮੈਂਬਰਸ਼ਿਪ ਆ ਉਹ ਸਾਡੀ ਹੈਲਪ ਕਰੂਗੀ ਤਾਂ ਕਿ ਰਸ਼ੀਅਨ ਜੋ ਆ ਫਿਊਚਰ ਦੇ ਵਿੱਚ ਇਦਾਂ ਦਾ ਕੰਮ ਨਾ ਕਰਨ। ਜ਼ੈਲੈਂਸਕੀ ਇੱਕ ਟਾਈਮ ਦੇ ਉੱਤੇ ਬੋਲ ਰਹੇ ਸੀ ਜਿੱਥੇ ਸਮਿਟ ਚੱਲ ਰਹੀ ਹੈ ਯੂਰਪੀਅਨ ਯੂਨੀਅਨ ਦੇ ਲੀਡਰਸ ਦੀ, ਪਲੱਸ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਉੱਥੇ ਸੀਗੇ। ਉਹਨਾਂ ਨੂੰ ਯੂਕਰੇਨ ਦੀ ਸਪੋਰਟ ਕਰਨ ਦੇ ਲਈ, ਕਿਉਂਕਿ 3 ਸਾਲ ਅੱਜ ਹੋ ਗਏ ਆ ਜਦੋਂ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਸੀਗਾ।
ਜ਼ੇਲੈਂਸਕੀ ਨੇ ਇਹ ਵੀ ਕਿਹਾ ਵੀ ਪੀਸ ਡੀਲ ਦੇ ਵਿੱਚ ਜਿਹੜੇ ਪ੍ਰਿਜ਼ਨਰਸ ਆ ਜਿਹੜੇ ਸਾਡੇ ਕੋਲ ਆ ਉਹ ਅਸੀਂ ਉਹਨਾਂ ਨੂੰ ਵਾਪਸ ਦੇਵਾਂਗੇ ਤੇ ਰਸ਼ੀਆ ਵਾਲੇ ਜਿਹੜੇ ਆ ਉਹ ਸਾਨੂੰ ਜਿਹੜੇ ਆ ਵਾਪਸ ਦੇਣ। ਯੂਕਰੇਨ ਦੇ ਆਫੀਸ਼ੀਅਲਸ ਨੇ ਇਹ ਕਿਹਾ ਯੂਐਸ ਤੇ ਯੂਕਰੇਨ ਕਲੋਜ਼ ਹੈਗੇ ਆ ਮਿਨਰਲ ਡੀਲ ਦੇ ਵਿੱਚ, ਤੇ ਹੋ ਸਕਦਾ ਵੀ ਯੂਐਸਏ ਦੇ ਨਾਲ ਜਿਹੜੀ ਇਹ ਡੀਲ ਬਣ ਵੀ ਜਾਵੇ। ਹਾਲਾਂਕਿ ਉਹਨਾਂ ਨੇ ਸਟੇਟਮੈਂਟਸ ਜਿਹੜੀਆਂ ਆ ਉਲਟ ਦਿੱਤੀਆਂ ਹੈਗੀਆਂ। ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਉਹਨਾਂ ਨੇ ਇਹ ਕਿਹਾ ਵੀ ਰਸ਼ੀਆ ਦੇ ਕੋਲ ਸਾਰੀ ਪਾਵਰ ਨਹੀਂ ਹੈ, ਵੀ ਦੇ ਡੋਂਟ ਹੋਲਡ ਆਲ ਦਾ ਕਾਰਡਸ। ਇਹ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਸਟੇਟਮੈਂਟ ਦੇ ਉਲਟ ਜਿਹੜੀ ਗੱਲਬਾਤ ਹੈ ਇਹ ਵੀ ਕੀਤੀ ਹੈਗੀ ਆ। ਤੇ ਯੂਐਨ ਨੇ ਅੱਜ ਉਹ ਮਤਾ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਯੂਰਪੀਅਨ ਯੂਨੀਅਨ ਲੈਡ ਜਿਹੜਾ ਰੈਜ਼ੋਲੂਸ਼ਨ ਸੀ ਉਸ ਨੂੰ ਰੀਫਰਮ ਕੀਤਾ ਆ ਵੀ ਅਸੀਂ ਯੂਕਰੇਨ ਦੀ ਪੂਰੀ ਤਰ੍ਹਾਂ ਸਪੋਰਟ ਕਰਾਂਗੇ। ਜਿਹੜਾ ਰੈਜ਼ੋਲੂਸ਼ਨ ਆ ਇਹਦੇ ਚ 2/3 ਵੋਟਿੰਗ ਪਾਸ ਲਈ ਚਾਹੀਦੀ ਸੀ। 93 ਸਟੇਟਸ ਨੇ ਫੇਵਰ ਦੇ ਵਿੱਚ ਕੀਤਾ, 18 ਨੇ ਅਗੇਂਸਟ ਕੀਤਾ ਤੇ 65 ਜਿਹੜੇ ਮੁਲਕ ਆ ਉਹ ਐਬਸਟੇਨ ਰਹੇ। ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਵੋਟ ਆ ਉਹ ਨਹੀਂ ਪਾਈ ਹੈਗੀ। ਮੈਕਰਨ ਹੋਣੀ ਕਿਹਾ ਵੀ ਸਾਡੀ ਅਨਵੇਵਰਿੰਗ ਸਪੋਰਟ ਆ ਯੂਕਰੇਨ ਦੇ ਲਈ, ਅਸੀਂ ਵੀ ਪੂਰੀ ਤਰ੍ਹਾਂ ਯੂਕਰੇਨ ਦੇ ਨਾਲ ਹੈਗੇ ਆ। ਇਹਦੇ ਸੰਬੰਧ ਵਿੱਚ ਮੈਂ ਵਾਸ਼ਿੰਗਟਨ ਪਹੁੰਚਿਆ ਆ, ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਆ ਡੋਨਲਡ ਟਰੰਪ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਟਰੰਪ ਪ੍ਰਸ਼ਾਸਨ ਦੇ ਵਿੱਚ ਲਗਾਤਾਰ ਧਨਾੜਾਂ ਦੇ ਨਾਲ ਉਹਨਾਂ ਦੇ ਜਿਹੜੇ ਸਮਰਥਕਾਂ ਨੂੰ ਸਪੋਰਟ ਜਿਹੜੀ ਆ ਉਹ ਅਹੁਦੇ ਮਿਲ ਰਹੇ ਆ। FBI ਦੇ ਡਾਇਰੈਕਟਰ ਦੇ ਵਜੋਂ ਕੈਸ਼ ਪਟੇਲ ਨੇ ਸਹੁੰ ਜਿਹੜੀ ਉਹ ਚੱਕ ਲਈ ਸੀ ਪਿਛਲੇ ਵੀਕ ਦੇ ਵਿੱਚ। ਅੱਜ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਇੱਕ ਕੰਜ਼ਰਵੇਟਿਵ ਜਿਹੜੇ ਪੋਡਕਾਸਟ ਹੋਸਟ ਹੈਗੇ ਨੇ, ਡੈਨ ਬੌਂਜੀਨੋ, ਉਹਨਾਂ ਨੂੰ ਜਿਹੜਾ ਆ ਡਿਪਟੀ FBI ਦੇ ਡਾਇਰੈਕਟਰ ਦੇ ਤੌਰ ਦੇ ਉੱਤੇ ਨਿਯੁਕਤ ਕਰਨ ਦੀ ਜਿਹੜੀ ਸਲਾਹ ਆ ਟਰੰਪ ਹੋਣਾ ਨੇ ਜਿਹੜੀ ਉਹ ਕੀਤੀ ਆ। ਇਨਫੈਕਟ ਇਹ ਪਤਾ ਲੱਗ ਰਿਹਾ ਵੀ ਜਿਹੜੇ ਡੌਨ ਬੌਂਜੀਨੋ ਆ ਉਹਨਾਂ ਨੇ ਇਸ ਸੱਦੇ ਨੂੰ ਸਵੀਕਾਰ ਵੀ ਜਿਹੜਾ ਉਹ ਕਰ ਲਿਆ ਹੈਗਾ ਆ। ਜਿਹੜੇ ਡੌਨ ਬੈਂਟੀਨੋ ਆ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਟਰੰਪ ਹੋਣਾ ਦੇ ਉਲਟ FBI ਦੇ ਉਹ ਲੋਕ ਜਿਨ੍ਹਾਂ ਨੇ ਕੌਨਫੀਡੈਂਸ਼ੀਅਲ ਪੇਪਰਸ ਨੂੰ ਲੈ ਕੇ, ਦਸਤਾਵੇਜ਼ਾਂ ਨੂੰ ਲੈ ਕੇ ਇਨਕੁਆਇਰੀ ਕੀਤੀ, ਉਹ ਸਾਰੇ ਫਾਇਰ ਕਰ ਦੇਣੇ ਚਾਹੀਦੇ ਆ। ਜਿਹੜਾ ਕੈਸ਼ ਪਟੇਲ ਆ ਉਹ ਵੀ ਇਸੇ ਹੀ ਤਰੀਕੇ ਦੀ ਜਿਹੜੀ ਵਿਚਾਰ ਆ ਉਹ ਰੱਖਦੇ ਹੈਗੇ ਆ। ਸੋ FBI ਦਾ ਜਿਹੜਾ ਰੁਖ ਆ ਖਾਸਾ ਜਿਹੜਾ ਇਸ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਹੁਣ ਬਦਲਣ ਜਾ ਰਿਹਾ ਹੈਗਾ ਆ। ਸੋਸ਼ਲ ਮੀਡੀਆ ਪੋਸਟ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਲਿਖਿਆ ਆ ਵੀ ਜਿਹੜੇ ਡੈਨ ਬੌਂਜੀਨੋ ਆ ਉਹ ਉਸ ਨੂੰ ਆਪਣੇ ਮੁਲਕ ਦੇ ਲਈ ਬਹੁਤ ਜ਼ਿਆਦਾ ਪਿਆਰ ਆ ਤੇ ਇਸ ਲਈ ਮੈਂ ਉਸ ਨੂੰ ਡਿਪਟੀ ਡਾਇਰੈਕਟਰ ਆਫ FBI ਦੇ ਵਜੋਂ ਜਿਹੜਾ ਆ ਉਹ ਨਿਯੁਕਤ ਕਰ ਰਿਹਾ, ਨੇਮ ਕਰ ਰਿਹਾ ਆ। ਤੇ ਕਹਿੰਦੇ ਵੀ ਇਹ ਬੈਸਟ ਹੋਊਗਾ, ਜਿਹੜਾ ਹੁਣ ਤੱਕ ਦਾ ਸਭ ਤੋਂ ਬੈਸਟ ਡਾਇਰੈਕਟਰ ਆਪਾਂ ਨੂੰ ਮਿਲਿਆ ਆ ਕੈਸ਼ ਪਟੇਲ ਤੋਂ ਬਾਅਦ ਦੇ ਵਿੱਚ। ਕਹਿੰਦੇ ਵੀ US ਦੇ ਅਟਾਰਨੀ ਜਨਰਲ ਪੈਮ ਬੌਂਡੀ, ਡਾਇਰੈਕਟਰ ਪਟੇਲ, ਫੇਅਰਨੈਸ, ਜਸਟਿਸ, ਲਾ ਐਂਡ ਆਰਡਰ ਵਿਲ ਬੀ ਬ੍ਰੌਟ ਬੈਕ ਟੂ ਅਮਰੀਕਾ ਐਂਡ ਕੁਇਕਲੀ। ਇਸ ਅਹੁਦੇ ਦੇ ਲਈ ਸੈਨੇਟ ਦੀ ਕਨਫਰਮੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ। ਸੋ ਜਿਹੜੇ ਪੋਡਕਾਸਟਰ ਤੇ ਫੌਕਸ ਨਿਊਜ਼ ਦੇ ਵਿੱਚ ਉਹ ਕੰਟਰੀਬਿਊਸ਼ਨ ਵੀ ਕਰਦੇ ਰਹਿੰਦੇ ਆ ਵੱਖ-ਵੱਖ ਮੁੱਦਿਆਂ ਦੇ ਉੱਤੇ, ਉਹਨਾਂ ਨੂੰ ਜਿਹੜੀ ਸੈਨੇਟ ਦੀ ਜਿਹੜੀ ਕਨਫਰਮੇਸ਼ਨ ਦੇ ਤੋਂ ਬਗੈਰ ਡਿਪਟੀ ਡਾਇਰੈਕਟਰ ਆਫ FBI ਦੇ ਤੌਰ ਦੇ ਉੱਤੇ ਜਿਹੜੇ ਉਹ ਲੱਗ ਗਏ ਆ। ਫੌਕਸ ਨਿਊਜ਼ ਵਾਲਿਆਂ ਨੂੰ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਕਿਸੇ ਨੇ ਸੋਚਿਆ ਹੋਊਗਾ ਵੀ ਉਹ ਇੱਕ ਜਿਹੜੇ ਸਰਕਾਰੀ ਅਹੁਦਿਆਂ ਦੇ ਏਡੇ ਵੱਡੇ ਜਿਹੜੇ ਆ ਅਹੁਦੇਦਾਰ ਬਣਨਗੇ, ਐਡੀਆਂ ਏਜੰਸੀਜ਼ ਨੂੰ ਜਿਹੜਾ ਉਹ ਲੀਡ ਕਰਨਗੇ। ਡਿਪਟੀ ਜਿਹੜੇ ਆਪਣੇ ਇਸ ਟਾਈਮ ਡਿਫੈਂਸ ਦੇ ਸਕੱਤਰ ਨੇ ਉਹ ਪੀਟ ਹੈਗਸੈਟ, ਉਹ ਵੀ ਉਸ ਏਜੰਸੀ ਤੋਂ ਆ ਰਹੇ ਆ ਤੇ ਹੁਣ ਜਿਹੜੇ FBI ਦੇ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਜਿਹੜੇ ਆ ਉਹ ਵੀ ਇਸ ਪਾਸੇ ਵੱਲੋਂ ਆ ਰਹੇ ਆ। ਸੋ ਕੰਜ਼ਰਵੇਟਿਵ ਜਿਹੜੇ ਟਾਕ ਸ਼ੋ ਹੋਸਟ ਜਾਂ ਜਿਹੜੇ ਲੋਕ ਆ ਉਹ ਇਸ ਟਾਈਮ ਪੌਂਬਾਰਾਂ ਆ ਉਹਨਾਂ ਦੇ, ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੇ ਟਰੰਪ ਹੋਣੀ ਐਡਵਾਈਜ਼ਿੰਗ ਦੇ ਵਿੱਚ ਲੈ ਕੇ ਤੇ ਜਾਂ ਫਿਰ ਉਹਨਾਂ ਨੂੰ ਅਹੁਦੇਦਾਰੀਆਂ ਜਿਹੜੀਆਂ ਇਸ ਟਾਈਮ ਬਖਸ਼ ਰਹੇ ਨੇ।